ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ 2 ਡਿਸੀਜ਼ਨ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸੋਲਿਡ ਦਿੱਤੇ ਹੈਗੇ ਆ। ਇੱਕ ਡਿਸੀਜ਼ਨ ਜਿਹੜਾ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਹੈਗਾ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਲੋਕ ਅਸਾਈਲਮ ਲੈ ਰਹੇ ਹੈਗੇ ਆ ਯੂਐਸ ਦੇ ਬਾਰਡਰ ਦੇ ਉੱਤੇ, ਮੈਕਸੀਕੋ ਵਾਲੀ ਸਾਈਡ ਤੇ, ਉਹਨਾਂ ਨੂੰ ਟਰਨ ਅਵੇ ਕਰ ਸਕਦੇ ਹੈਗੇ ਆ। ਸੋ ਜਿਹੜੇ ਜੱਜ ਆ ਜਸਟਿਸ ਸੈਮੂਅਲ ਅਲੀਟੋ, ਉਹਨਾਂ ਨੇ ਇਹ ਕਿਹਾ ਆ ਵੀ ਜੇ ਕੋਈ ਬੰਦਾ ਐਂਟਰ ਕਰਦਾ ਯੂਐਸਏ 'ਚ, ਵੀ ਜੇ ਮੰਨ ਲਓ ਵੀ ਤੁਹਾਡੇ ਕੋਈ ਘਰ 'ਚ ਐਂਟਰ ਕਰਦਾ, ਸ਼ਹਿਰ 'ਚ ਐਂਟਰ ਕਰਦਾ, ਮੁਲਕ 'ਚ ਐਂਟਰ ਕਰਦਾ, ਉਸ ਨੂੰ ਹੀ ਗਿਣਿਆ ਜਾਂਦਾ ਵੀ ਉਹ ਬੰਦਾ ਮੁਲਕ ਦੇ ਵਿੱਚ ਐਂਟਰ ਹੋਇਆ ਹੈਗਾ, ਅਰਾਈਵਡ ਇਨ ਹੈਗਾ। ਪਰ ਜੇ ਕੋਈ ਮੈਕਸੀਕੋ ਦੇ ਵਿੱਚ ਹੈਗਾ ਤੇ ਉਹ ਪੋਲੀਟੀਕਲ ਅਸਾਈਲਮ ਬਾਰਡਰ ਤੇ ਅਮਰੀਕਾ ਦਾ ਮੰਗ ਰਿਹਾ, ਉਹ ਅਮਰੀਕਾ 'ਚ ਐਂਟਰ ਨਹੀਂ ਹੋਇਆ ਹੈਗਾ। ਸੋ 6-3 ਦੇ ਮੁਕਾਬਲੇ ਯੂਐਸ ਦੀ ਸੁਪਰੀਮ ਕੋਰਟ ਨੇ ਅੱਜ ਇਹ ਡਿਸੀਜਨ ਦੇ ਦਿੱਤਾ ਆ, ਜਿਹੜਾ ਇੱਕ ਮੀਟਰਿੰਗ ਕਰਕੇ ਜਾਣਿਆ ਜਾਂਦਾ ਸੀ। ਪਹਿਲੀ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਇਹ ਲਿਮਿਟ ਸੀਗੀ ਵੀ ਕਿੰਨੇ ਲੋਕ ਹਰ ਰੋਜ਼ ਪੋਲੀਟੀਕਲ ਅਸਾਈਲਮ ਅਪਲਾਈ ਕਰ ਸਕਦੇ ਹੈਗੇ ਆ। ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਆ, ਉਹਨਾਂ ਨੇ ਇਹ ਕਲੇਮ ਕੀਤਾ ਸੀ ਵੀ ਜੋ ਏਲੀਅਨਸ ਬਾਰਡਰ ਤੇ ਆਉਂਦੇ ਹੈਗੇ ਆ, ਉੱਥੇ ਅਪਲਾਈ ਕਰਦੇ ਆ ਬਾਰਡਰ ਤੇ, ਕਿਉਂਕਿ ਇਹਨਾਂ ਨੇ ਪਿੱਛੇ ਚੇਂਜ ਕਰ ਦਿੱਤਾ ਸੀ ਵੀ ਤੁਸੀਂ ਉੱਥੇ ਹੀ ਅਪਲਾਈ ਕਰ ਸਕਦੇ ਆ, ਉਹਨਾਂ ਨੂੰ ਅਰਾਈਵ ਇਨ ਸਮਝਿਆ ਜਾਵੇ। ਪਰ ਜੱਜ ਨੇ ਇਹ ਕਿਹਾ ਵੀ ਨਹੀਂ, ਜਿਹੜੇ ਬਾਰਡਰ ਦੇ ਉੱਤੇ ਆ, ਜੱਜਾਂ ਨੇ ਇਹ ਕਿਹਾ ਤੇ ਉਹ ਉਹਨਾਂ ਨੂੰ ਅਰਾਈਵ ਇਨ ਨਹੀਂ ਸਮਝਿਆ ਜਾ ਸਕਦਾ, ਜਦ ਕਿ ਉਹ ਮੁਲਕ ਦੇ ਵਿੱਚ ਤੁਹਾਡੇ ਘਰ 'ਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਏ ਹੈਗੇ। ਇਹ ਜਸਟਿਸ ਸੈਮੂਅਲ ਲੀਟੋ ਹੋਣਾ ਨੇ ਇਹਦੇ ਨਾਲ ਜਿਹੜਾ ਡਿਸਐਗਰੀ ਕੀਤਾ ਸੀ। ਸੋ 6-3 ਦੇ ਮੁਕਾਬਲੇ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਵੀ ਹੁਣ ਜਿਹੜੇ ਬਾਰਡਰ ਦੇ ਉੱਤੇ ਆਉਂਦੇ ਹੈਗੇ ਆ ਪੋਲੀਟੀਕਲ ਅਸਾਈਲਮ ਲੈਣ ਲਈ, ਤੁਸੀਂ ਉਹਨਾਂ ਨੂੰ ਉੱਥੋਂ ਹੀ ਜਿਹੜਾ ਆ ਵਾਪਸ ਕਰ ਸਕਦੇ ਹੈਗੇ ਆ। ਐਬੀਗੇਲ ਜੈਕਸਨ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ 'ਚ ਆ, ਉਹਨਾਂ ਨੇ ਇਹ ਕਿਹਾ ਵੀ ਇੱਕ ਬਹੁਤ ਵੱਡੀ ਜਿੱਤ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਲਈ, ਰੂਲ ਆਫ ਲਾਅ ਦੇ ਲਈ ਤੇ ਕਾਮਨ ਸੈਂਸ ਦੇ ਲਈ। ਜੀ। ਜੀ, ਬਿਲਕੁਲ। ਸੋ ਇਹ ਵੱਡਾ ਜਿਹੜਾ ਫੈਸਲਾ ਹੈ ਸੁਪਰੀਮ ਕੋਰਟ ਦਾ ਆਇਆ। ਪਿਛਲੇ ਦਿਨਾਂ 'ਚ ਗ੍ਰੀਨ ਕਾਰਡ ਹੋਲਡਰਸ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਫੈਸਲਾ ਸੁਣਾਇਆ ਸੀਗਾ ਵੀ ਜੇ ਤੁਹਾਡੇ ਉੱਤੇ ਕਿਸੇ ਤਰੀਕੇ ਦਾ ਦੋਸ਼ ਆ, ਖਾਸ ਕਰਕੇ ਜਿਹੜੇ ਲੈ ਕੇ ਵੀ ਕ੍ਰਾਈਮ ਕੋਈ ਤੁਸੀਂ ਕੀਤਾ ਆ, ਤਾਂ ਉਹਦੇ ਵਿੱਚ ਮੋਰਲ ਟਰਪੀਚੂਡ ਨੂੰ ਜਿਹੜਾ ਉਹ ਲੈ ਕੇ, ਤਾਂ ਉਹਦੇ ਕਰਕੇ ਤੁਹਾਡਾ ਗ੍ਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ ਤੇ ਤੁਹਾਨੂੰ ਇੱਕ ਅਰਾਈਵਿੰਗ ਏਲੀਅਨ ਦੇ ਤੌਰ ਦੇ ਉੱਤੇ ਤਾਂ ਅੰਦਰ ਆਉਣ ਦਿੱਤਾ ਜਾਊਗਾ। ਪਰ ਜਿਹੜੀਆਂ ਪ੍ਰੋਟੈਕਸ਼ਨਸ ਹੈ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਨੂੰ ਮਿਲਦੀਆਂ ਆ, ਉਹ ਉਹਨਾਂ ਨੂੰ ਨਹੀਂ ਮਿਲਣਗੀਆਂ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਪਣੀ ਇਸ ਟਰਮ ਦੇ ਵਿੱਚ ਇਹ ਕਾਫੀ ਵੱਡੇ ਜਿਹੜੇ ਫੈਸਲੇ ਸੁਣਾਏ ਆ।